ਤੁਹਾਡੇ ਪਿੱਛੇ ਕੋਈ ਜੱਥੇ ਚੜੇ ਸਨ ਉਦੋਂ? ਚੱਲਦੇ ਹੁੰਦੇ ਤਾਂ ਹੀ ਨਸੇ ਸਕੇ ਨਸਣਾ ਕਰ ਅਸੀਂ ਐਵੇਂ ਨਸਣ ਨਸਦਾ ਬਸ ਤੇ ਕੋਲ ਨਹੀਂ ਸਾਡੇ ਕੋਲ ਹਥਿਆਰ ਹੀ ਕਿਸੇ ਕੋਲ ਕੋਈ ਨਹੀਂ ਕਿਉਂਕਿ ਪਹਿਲਾਂ ਘੁੰਮਦੇ ਖੋਲਿਆ ਤੇ ਤੁਸੀਂ ਆ ਕੇ ਡੰਗਰ ਸਿੰਘ ਲਾਏ ਸੋ? ਡੰਗਰ ਖੇਡ ਬਣਾਉਂਦੇ ਬਸ ਡੰਗਰ ਹੀ ਲਿਆਂਦੇ ਤੇ ਸਮਾਨ ਜਿਹੜਾ ਉੱਥੇ ਸੜ ਗਿਆ ਜਦੋਂ ਚੇਤਾ ਆ ਜਿਹੜਾ ਆ ਜਾਂਦਾ ਨਹੀਂ ਪੈਂਦੀ ਬਸ ਫਿਰ ਹਾਂ ਪਾਸ ਕਰ। ਤੇ ਜੇ ਤੁਹਾਨੂੰ ਇੱਥੇ ਹੁਣ ਆਖੀਏ ਕਿ ਤੁਸੀਂ ਆਪਣੇ ਪਿੰਡ ਟੁਰ ਜਾਓ ਮਤਲਬ ਤੁਹਾਨੂੰ ਆਜ਼ਾਦੀ ਹੈ ਤੇ ਪਛਾਣ ਲਓਗੇ ਟੁਰ ਜਾਓਗੇ? ਮੈਨੂੰ ਕਿੱਲਿਆਂ ਦਾ ਪਤਾ ਸੀ ਇਹ ਕਿੱਲੇ ਸਾਡੇ ਤੇ ਆ ਫਲਾਣੇ ਦਾ ਆ ਫਲਾਣੇ ਦਾ। ਤੇ ਖਾਂਦੇ ਕੀ ਹੁੰਦੇ ਹੋ ਇੰਨੀ ਤਾਕਤ ਸੀ ਕੀ ਖਰਾਕ? ਅਜੇ ਘਿਓ ਖਾਂਦਾ ਪਿਆ ਮੈਂ ਹੁਣ ਮੈਂ ਚੂਰੀ ਸਵੇਰ ਦੀ ਖਾਦੀ ਦੀ ਤਾਂ ਭਾਈ ਨਾ ਕਰਨਾ ਪਿਆ ਤੇ ਪਚਾ ਲੈਂਦੇ ਹੋ? ਮੈਂ ਨਾ ਹੁਣ ਜਦ ਮੈਂ ਖਾਵਾਂ ਨਾ ਮੈਂ ਦੋਦੇ ਪਿਆ ਖਾਣਾ ਵਾਹ ਖਾ ਲਾ ਤੇ ਮੈਨੂੰ ਆਉਂਦਾ ਵਜਾ ਮੁੰਡਿਆਂ ਨੂੰ ਟੋਲਣਾ ਪੈਂਦਾ ਆਂਦੇ ਕਿਉਂਕਿ ਅੱਜ ਕੱਲ ਤੇ ਲੋਕੀ ਹੁਣ ਬੱਚੇ ਨਵੇਂ ਨਸਲ ਨਹੀਂ ਖਾ ਸਕਦੇ ਮੈਂ ਤੇ ਘਿਓ ਜਦੋਂ ਤੱਕ ਖਾਵਾਂ ਨਾ ਮੇਰਾ ਗੁਜ਼ਰ ਹੀ ਨਹੀਂ ਦੇ ਆਹ ਸਿਰ ਘਿਓ ਜਦੋਂ ਨਾ ਮੈਂ ਅੱਛਾ ਦਾ ਹੋ ਜਾਣਾ ਖਾਣਾ। अस्सलाम वालेकुम दोस्तों, मैं औरंगजेब बेग अपनी एक नई वीडियो ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਔਰ ਅੱਜ ਮੈਂ ਬੈਠਾ ਹਾਂ ਤਹਿਸੀਲ ਪਸਰੂਰ ਦਾ ਪਿੰਡ ਭਾਗਨੀਆਂ ਜ਼ਿਲ੍ਹਾ ਸਿਆਲਕੋਟ ਤੇ ਸਾਡੇ ਨਾਲ ਸਾਡੇ ਬਹੁਤ ਹੀ ਮੋਤਬਰ ਕਾਬਲੇ ਇhtਰਾਮ ਬਜ਼ੁਰਗ ਮੌਜੂਦ ਨੇ। ਉਹਨਾਂ ਨੇ ਜਿਹੜਾ ਨਾ ਇਸ ਪਿੰਡ ਆ ਕੇ ਜਦੋਂ ਵੰਡ ਹੋਈ ਤੇ ਇਸ ਪਿੰਡ ਆ ਕੇ ਆਪਣਾ ਬਸੇਰਾ ਲਾਇਆ, ਆਪਣੀ ਫੈਮਿਲੀ ਦੇ ਨਾਲ ਇਸ ਪਿੰਡ ਆਏ। ਇਹ ਜੰਮੂ ਰਿਆਸਤ ਤੋਂ ਆਏ ਸਨ ਜਦੋਂ ਪਾਕਿਸਤਾਨ ਬਣਿਆ ਤੇ ਇਹਨਾਂ ਨਾਲ ਪੁਰਾਣੀਆਂ ਗੱਲਾਂ ਸ਼ੇਅਰ ਕਰਨੇ ਔਰ ਇਹਨਾਂ ਨੂੰ ਪੁੱਛਣੇ ਆ ਕਿ ਜਦੋਂ ਪਾਕਿਸਤਾਨ ਦੀ ਵੰਡ ਹੋਈ ਉਹਨਾਂ ਨੂੰ ਹੋਸ਼ ਹੈ ਕਿ ਨਹੀਂ ਹੈ ਜਾਂ ਉਸ ਤੋਂ ਪਹਿਲਾਂ ਜਿਹੜੀ ਜਰਮਨ ਦੀ ਜੰਗ ਲੱਗੀ ਉਹ ਸੁਣਿਆ ਉਹ ਵੀ ਉਹਨਾਂ ਨੂੰ ਵੇਖੀ ਹੈ ਤੇ ਇਹਨਾਂ ਨੂੰ ਅੱਜ ਪੁਰਾਣੀਆਂ ਗੱਲਾਂ ਸਾਰੀਆਂ ਪੁੱਛਣੇ ਆ। ਤੇ ਅਸਲਾਮ ਵਾਲੇਕੁਮ ਚਾਚਾ ਜੀ, ਤੇ ਕੀ ਨਾਂ ਹੈ ਤੁਹਾਡਾ ਤੇ ਕੀ ਤੁਹਾਡੇ ਵੱਡਿਆਂ ਦਾ ਨਾਂ ਹੈ? ਫਾਦਰ ਸਾਹਿਬ ਮੇਰਾ ਨਾਂ ਹੈ ਤੇ ਵੱਡਿਆਂ ਦਾ ਨਾਮ ਪਿਓ ਦਾ ਨਾਮ ਪੁੱਛਣਾ ਤੇ ਉਹ ਅਲੀ ਅਕਬਰ ਰਾ ਭਰਾ ਆ ਤੇ ਹੋਰ ਜਿਹੜੀ ਗੱਲ ਕਰਾਂਗੇ ਉਹ ਦੱਸ। ਭਰਾਵਾਂ ਦੇ ਨਾਂ ਦੱਸੋ। ਵੱਡਾ ਗੁਲਾਮ ਕਾਦਰ, ਉਦੋਂ ਛੋਟਾ ਨਾਦਰ ਤੇ ਮੈਂ ਫਾਜ਼ਿਲ। ਤੇ ਅੱਛਾ, ਤੁਹਾਡਾ ਤਲਕ ਪਾਕਿਸਤਾਨ ਬਣਨ ਤੋਂ ਪਹਿਲਾਂ ਕਿੱਥੋਂ ਸੀ? ਰਿਆਸਤ ਜੰਮੂ ਦੇ ਤੇ ਸਾਡਾ ਬਾਰਡਰ ਦੇ ਉੱਤੇ ਸੀ ਪਿੰਡ ਜਿੱਥੇ ਜਥਾ ਪਿਆ ਅਸਾਂ ਡੋਲੇ ਆਪਣਾ ਰਾਤੋਂ ਰਾਤ ਨਿਕਲ ਆਏ ਸਾਂ ਤੇ ਨਾਲ ਜਥਾ ਸਾਡੇ ਆਪਣੇ ਬੰਦੇ ਬੜੇ ਨਾ ਉਹ 2-4 ਬੰਦੇ ਕਤਲ ਹੋਏ ਸਨ। ਉਹਨਾਂ ਦਾ ਨਾਮ ਸੀ ਮੈਨੂੰ ਨਾਂ ਨਹੀਂ ਹੋਣਾ ਇਹਦੇ ਨਾਂ ਦੇ ਸੀ ਨਾਂ ਬੱਲਾ ਤੇ ਇੱਕ ਦੇ ਨਾਂ ਸੀ ਨਾਂ ਅੱਛਾ, ਤੇ ਇਹ ਕਿੰਨੇ ਮਾਰੇ ਸਨ? ਇਹ ਉਹਨਾਂ ਹਿੰਦੂਆਂ ਨੇ ਅਸੀਂ ਉਹਨਾਂ ਤੋਂ ਵੇਖ ਕੇ ਜਦੋਂ ਬੰਦੇ ਮਾਰੇ ਗਏ ਤੇ ਫਿਰ ਅਸੀਂ ਨਿਕਲ ਕੇ ਤੇ ਆ ਗਏ ਅਸੀਂ ਨਾਲ ਪਿੰਡ ਸੀ ਬੱਲੇ ਦਿਮਾਗ ਜਾਂਦਾ ਨਾਲ ਤੇ ਉੱਥੇ ਆ ਕੇ ਆਪਣਾ ਉਸੇਰਾ ਕੀਤਾ ਸਮਾਨ ਉੱਥੋਂ ਚੁੱਕ ਲਿਆਂਦਾ ਉੱਥੇ ਲਿਆ ਕੇ ਧਰਿਆ ਮਹੀਨਾ 2 ਲੰਘੇ ਨੇ ਜਗ੍ਹਾ ਤੇ ਆ ਉਹਨਾਂ ਉੱਥੇ ਅੱਗ ਲਾ ਕੇ ਦੱਸਿਆ। ਤੁਸੀਂ ਕਿਹੜਾ ਪਿੰਡ ਤੋਂ ਆਏ ਸੋ? ਕੁਬੇ ਦਾ ਕੋਟ। ਤੇ ਇਹ ਸਮਾਨ ਕਿੱਥੇ ਰੱਖਿਆ? ਸਮਾਨ ਬੁੱਢੇ ਲਿਆ ਕੇ ਰੱਖਿਆ ਬੁੱਢੇ ਪਿੰਡ ਅਵਾਣਾ ਦਾ। ਇਹ ਉਦੋਂ ਰਿਆਸਤ ਜੀ ਸੀ? ਨਹੀਂ ਉਹਦਾ ਹਾਂ ਅੱਛਾ, ਇੱਧਰ ਪਾਕਿਸਤਾਨ ਤੇ ਉੱਥੇ ਧਰਿਆ ਸਮਾਨ ਤੇ ਉਹ ਉੱਥੇ ਅੱਗ ਲਾ ਦਿੱਤੀ ਉਹਨਾਂ ਨੇ। ਮੈਂ ਬਲਮ ਲਈ ਆ ਤੇ ਲੈ ਕੇ ਤੇ ਮੈਂ ਮਾਂ ਮੇਰੇ ਜੰਗਲ ਕੇ ਨੇ ਉਹ ਕਿੱਲੇ ਕੇ ਡੁੱਬ ਗਈ ਆ। ਮੈਂ ਵੀ ਮੋੜ ਬਦਲ ਲੈ ਕੇ ਤੇ ਮੈਂ ਵੀ ਚਲਾ ਗਿਆ ਮਗਰ। ਉਹ 2 ਬੰਦੇ ਮੇਰੇ ਵੱਲ ਨੂੰ ਆਏ ਨੇ। ਉਹ ਜਦੋਂ ਮੈਨੂੰ ਬਲਮ ਵੇਖੀ ਨਾ ਉਹ ਫਿਰ ਲੈਂਦੇ ਫਿਰ ਤੁਰ ਗਏ। ਉਹਨਾਂ ਆਖਿਆ ਉਹ ਬਲਮ ਮੈਂ ਤੇ ਅਸੀਂ ਆਇਆ ਕਿਤੇ ਵੇ ਨਹੀਂ ਛੱਡਿਆ ਸਾਨੂੰ ਕੋਈ ਤਗੜਾ ਹੋਣਾ। ਤੇ ਕਿੰਨੀ ਕੁ ਉਮਰ ਹੋਣੀ ਉਦੋਂ? ਕਿੱਡੇ ਕੁ ਸੋ? ਉਹ ਇੱਕ ਸਾਲ ਹੁੰਦਾ ਆ। ਅੱਛਾ, ਜਦੋਂ ਤੁਸੀਂ ਆਏ ਹੋ ਉੱਥੋਂ ਭਾਗਨੀਆਂ ਤੁਹਾਨੂੰ ਕਿੰਨੇ ਦੱਸਿਆ ਕਿ ਭਾਗਨੀ ਚੱਲਨੇ ਆ? ਨਹੀਂ ਅੱਗੇ ਜਾਣਦੇ ਹਾਂ ਕਿਉਂਕਿ ਅਸੀਂ ਵਿਆਹ 1-2 ਆਏ ਸਨ ਜਦੋਂ ਅੱਛਾ ਪਾਕਿਸਤਾਨ ਬੰਦ ਤੋਂ ਪਹਿਲਾਂ ਇੱਥੇ ਆਏ ਸੋ? ਆਹੋ ਆਏ ਸਨ ਮਤਲਬ ਕਿ ਮੈਂ ਵਿਆਹ ਆਇਆ ਸਾਂ ਨਾ ਇਸ ਵਾਰੀ ਸ਼ਫੀ ਦਾ ਵਿਆਹ ਨਹੀਂ ਹੋਇਆ ਉਦੋਂ ਅਸੀਂ ਆਏ ਸਾਂ ਤੇ ਫਿਰ ਉਹ ਮੁੰਡੇ ਖੋਨੀਆਂ ਦੇ ਘਰ ਕੀ ਉਹਨਾਂ ਦਾ ਨਾਂ ਸੀ ਰਹਿਮਤ ਹੋਰੀ ਉਹਨਾਂ ਦੇ ਘਰ ਵੀ ਵਿਆਹ ਆਇਆ ਮੇਰਾ ਭਰਾ ਹੀ ਲੱਗਦਾ ਸੀ ਮਾਸੀ ਦਾ। ਤੇ ਜਦੋਂ ਤੁਸੀਂ ਉੱਥੋਂ ਆਏ ਹੋ ਜਦੋਂ ਰੌਲਾ ਪਿਆ ਤੇ ਉਦੋਂ ਕੀ ਤੁਹਾਨੂੰ ਪਤਾ ਲੱਗਿਆ ਜਦੋਂ ਰੌਲਾ ਪੈ ਗਿਆ ਜੀ ਵੰਡੋ ਚਲੀ ਵੰਡੋ ਹਾਏ ਤੁਸੀਂ ਉੱਥੇ ਹੀ ਕੋਟ ਕੁੱਬੇ? ਆਹੋ ਉਦੋਂ ਉੱਥੇ ਤੇ ਕੀ ਉਦੋਂ ਤੋਂ ਫਿਰ ਕੀ ਕੀਤਾ ਕਿ ਜਾਣਾ ਹੈ ਕਿੱਥੇ ਜਾਣਾ ਹੈ ਕਿੰਜ ਜਾਣਾ ਕੀ ਜ਼ੇਨ ਚ ਆਇਆ? ਹੋਣਾ ਗੱਲ ਜਦੋਂ ਕੋਈ ਬਗੜ ਚ ਚੜੇ ਤੇ ਫਿਰ ਜਿੱਧਰ ਦਿਲ ਦਾ ਨੱਸ ਪਿਆ ਫਿਰ ਤੁਹਾਡੇ ਪਿੱਛੇ ਕੋਈ ਜੱਥੇ ਚੜੇ ਸਨ ਉਦੋਂ? ਚੜਦੇ ਹੁੰਦੇ ਤਾਂ ਹੀ ਨਸੇ ਸਕੇ ਨਸਣਾ ਕਰ ਅਸੀਂ ਐਵੇਂ ਨਸਦਾ ਬਸ ਤੇ ਕੋਲ ਨਹੀਂ ਸਾਡੇ ਕੋਲ ਹਥਿਆਰ ਹੀ ਕਿਸੇ ਕੋਲ ਕੋਈ ਨਹੀਂ ਕਿਉਂਕਿ ਪਹਿਲਾਂ ਘੁੰਮਦੇ ਖੋਲਿਆ ਦਾ ਨਾ ਕੁਆਰੀ ਨਾ ਕੋਈ ਛੋਟਾ ਸਾਨੂੰ ਕੁਛ ਨਹੀਂ। ਇੱਧਰ ਆਏ ਆ ਤੇ ਇਹਨਾਂ ਕੋਲ ਵੀ ਕੱਖ ਨਹੀਂ ਸੀ। ਕਿਸ ਤਰ੍ਹਾਂ ਆਏ ਹੋ? ਬਸ ਉਹ ਅਸੀਂ ਬੰਦੇ ਦੇ ਉੱਤੇ ਸਨ ਨਾ 2 ਕਿੱਲੇ ਦਾ ਫਾਸਲਾ ਸੀ ਸਾਡਾ ਪਿੰਡ ਦਾ ਤੇ ਬੰਨੇ ਦਾ। ਯਾਨੀ ਕਿ ਰਿਆਸਤ ਤੋਂ ਜਿਹੜਾ ਪਾਕਿਸਤਾਨ ਦਾ ਏਰੀਆ ਸੀ 2 ਕਿੱਲਿਆਂ ਦਾ ਫਰਕ ਸੀ। 2 ਕਿੱਲਿਆਂ ਦਾ ਫਰਕ ਸੀ। ਤੇ ਤੁਸੀਂ ਆ ਕੇ ਡੰਗਰ ਸਿੰਘ ਲਾਏ ਸੋ? ਡੰਗਰ ਸਿੰਘ ਬਣਾਉਂਦੇ
ਬਸ ਡੰਗਰ ਹੀ ਲਿਆਂਦੇ ਤੇ ਸਮਾਨ ਜਿਹੜਾ ਉਹ ਉੱਥੇ ਸੜ ਗਿਆ ਤੇ ਬਸ ਸਮਾਨ ਜਿਹੜਾ ਤੁਸੀਂ ਉੱਥੇ ਕਿਸੇ ਦੇ ਘਰ ਰੱਖਿਆ ਤੇ ਉੱਥੇ ਅੱਗ ਲੱਗ ਗਈ ਅਗਲਾ ਸਾਲ ਖੜਿਆ ਉਹਨੇ। ਜੱਥੇ ਨੇ। ਹਾਂ ਇੱਕ ਬੰਦਾ ਸਾਡਾ ਸੀ ਮਨਸੂਰ ਜਾਣਦੇ ਹੁੰਦੇ ਅੱਛਾ ਹਾਂ ਉਹ ਮਤਲਬ ਉਹਦੇ ਬਾਈ ਨੋਟ ਸਨ 1000 100 ਦੇ ਉਹ ਸੜ ਗਏ ਵਿੱਚ ਇਸ ਦੋ ਹਾਂ ਉਹ ਘਰ ਪੈਸੇ ਜਮਾ ਪੂੰਜੀ ਸੜ ਗਈ। ਅੱਛਾ ਤੇ ਫਿਰ ਜਦੋਂ ਤੁਸੀਂ ਇੱਥੇ ਆਏ ਹੋ ਤੇ ਇੱਥੇ ਜਿਹੜਾ ਨਾ ਕੋਈ ਰੋਟੀ ਟੁੱਕਰ ਲੱਭਾ ਕਿ ਇਸ ਤਰ੍ਹਾਂ ਹੀ ਹਾਲਾਤ ਸਨ? ਬਸ ਇੱਕ ਰੋਟੀ ਲੱਭਣੀ ਹੈ ਤੇ ਇੰਨਾ ਸਾਗ ਤਾਂ ਦੱਸ ਤੇ ਖਾਣਾ ਬਜਰ ਕਰ ਲੈ। ਅੱਛਾ ਤੇ ਤਾਂ ਹੀ ਮੈਂ ਜਾ ਕੇ ਫਿਰ ਹੱਥ ਜੀ ਰਿਹਾ ਮੈਨੂੰ ਕਿ ਲੋੜ ਹੈ ਜਾ ਕੇ ਰਹਿਣ ਲਈ। ਹੂੰ ਤੇ ਜਦੋਂ ਮੈਂ ਫਿਰ ਇੱਥੇ ਆ ਕੇ ਤੇ ਕੰਮ ਕੀਤਾ ਬੇਲ ਸ਼ੇਰ ਵੇਚਦੇ ਮਤਲਬ ਸਬਜ਼ੀਆਂ ਡਲੀਆਂ ਉਹ ਦੁਆਨੇ ਵੇਚਣੇ ਇਹ ਕਰਦੇ ਮੈਂ ਦੁਕਾਨ ਪਾ ਲਈ ਤੇ ਦੁਕਾਨ ਪਾ ਕੇ ਤੇ ਬਸ ਦਾ ਫਿਰ ਨਾਲ ਵਪਾਰ ਸ਼ੁਰੂ ਕਰ ਲਿਆ। ਵਪਾਰ ਕਰ ਲਿਆ ਫਿਰ ਮੈਂ ਫਿਰ ਜਿਉਂ ਘੋੜੇ ਤੋਂ ਸ਼ੁਰੂ ਹੋਇਆ ਹਾਂ ਤੇ ਟਰੱਕ ਤੱਕ ਗਿਆ ਫਿਰ ਮੈਂ ਤੇ ਵਾਹ। ਟਰੱਕ ਮੈਂ 8 9 10 ਟਰੱਕ ਮੈਂ ਖੜੇ ਮੈਂ ਸਰਗੋਦਾ ਦਿਖਾ ਬਾਅਦ ਯਾਨੀ ਕਿ ਤੁਸੀਂ ਥੱਲੀ ਛੋਟੇ ਲੈਵਲ ਤੇ ਮਜ਼ਦੂਰੀ ਕੀਤੀ, ਹਿੰਮਤ ਨਹੀਂ ਹਾਰੀ ਤੇ ਫਿਰ ਟਰੱਕ ਵੀ ਦਿੱਤਾ ਅੱਲਾ ਨੇ। ਹਾਂ ਬਸ ਕਿ ਜਿੱਥੇ ਤੁਸੀਂ ਉੱਥੇ ਰਹਿੰਦੇ ਹੁੰਦੇ ਸੀ ਜੰਮੂ ਹਾਂਜੀ ਤੇ ਉੱਥੇ ਵੀ ਕੋਈ ਮੇਲੇ ਛੇਲੇ ਲੱਗਦੇ ਹੁੰਦੇ ਹਨ ਪਹਿਲਾਂ? ਮੇਲੇ ਆਹੋ ਮੇਲੇ ਬੜੇ ਲੱਗਦੇ ਹਨ। ਮੇਲਾ ਚਿੱਗੀਏ ਵੀ ਲੱਗਦਾ ਸੀ, ਨਲੀਏ ਵੀ ਲੱਗਦਾ, ਵਿਸਾਖੀ ਲੱਗਦੀ ਸੀ ਬੜੀ ਭਵਾਲੀ ਬੜੀਆਂ ਹਾਥਾਂ ਹੁੰਦੀਆਂ ਤੇ ਕੌਡੀ ਛੋਟੀ ਖੇਡਦੇ ਹੋ? ਨਹੀਂ ਉਦੋਂ ਮੈਂ ਆ ਗਿਆ ਹੋਆ ਸੰਗ ਤੇ ਮੈਨੂੰ ਇਹ ਦੱਸੋ ਕਿ ਫਿਰ ਜਦੋਂ ਤੁਸੀਂ ਇੱਥੇ ਆ ਗਏ ਤੇ ਇੱਥੇ ਵੀ ਮੇਲੇ ਉਹਦੇ ਕਿਹੜੇ ਵੱਡੇ ਲੱਗਦੇ ਹੁੰਦੇ ਹਨ? ਪਾਕਿਸਤਾਨ ਦੀ ਜਿਹੜੀ ਹੱਦ ਹੈ ਇੱਥੇ ਕੋਈ ਮੇਲੇ ਵੱਡੇ ਕੋਈ ਮੰਡੀਆਂ ਲੱਗਦੇ ਹੁੰਦੀਆਂ ਹਨ? ਇੱਕ ਮੰਡੀ ਲੱਗਦੀ ਗੁਰੂ ਸ਼ਾਹ ਤੇ ਸਿਆਲਕੋਟ ਤੇ ਫਿਰ ਥੜੋ ਇਹ ਤਰ੍ਹਾਂ ਮੰਡੀਆਂ ਲੱਗਦੀਆਂ ਤੇ ਇਹ ਮੈਂ ਦਲਾਲੀ ਵੀ ਕੀਤੀ ਹੈ ਕਾਦੀ? ਡੰਗਰਾਂ ਦੀ। ਅੱਛਾ ਡੰਗਰ ਦਾ ਕਿਸੇ ਝੂਠ ਸੱਚ ਮਾਰ ਕੇ ਤਾਂ ਪੈਸੇ ਲਾਏ ਆਹੋ ਜ਼ਾਰੀ ਬਾਤ ਹੈ। ਮੈਨੂੰ ਨਫ਼ਰਤ ਆ ਗਈ। ਅੱਛਾ ਮੈਂ ਇੱਕ ਦੋ ਮੰਡੀਆਂ ਬਸ ਫਿਰਿਆ ਹੂੰ ਫਿਰ ਮੈਂ ਹਮਾਰੇ ਬਾਈ ਦਾ ਕਰਦਾ ਤੇ ਇੱਥੇ ਪਾਕਿਸਤਾਨ ਚ ਕੌਡੀ ਖੇਡੇ ਹੋ? ਉਹ ਇੱਥੇ ਤਾਂ ਤੁਹਾਡੇ ਤਾਏ ਦੇ ਨਾਲ ਖੇਡਿਆ ਮੈਂ ਤੇ ਉਦੋਂ ਕਿਹੜੇ ਹਨ ਤੁਹਾਡੇ ਨਾਲ ਦੇ ਭਲਵਾਨ ਯਾਰ ਦੋਸਤ? ਸਿਰਫ ਮਾਸਟਰ ਨੀਫ ਤੇ ਮੈਂ ਤੇ ਬਾਠ ਇਸ ਤਰ੍ਹਾਂ ਬੰਦੇ ਦਾ ਜਿਹੜੇ ਖੇਪੇ ਤੋਂ ਸ਼ੁਰੂ ਹੋਏ ਆ। ਫਿਰ ਬਾਅਦ ਵਿੱਚ ਮੁੰਡੇ ਰਹੇ ਸਾਨੂੰ ਤੇ ਜਦੋਂ ਆ ਮਾਲ ਬੜੀ ਖਾਦੀ ਉਹਨਾਂ ਕੋਲੋਂ ਮਾਲ ਬੜੀ ਖਾਦੀ ਸੀ ਕੌਡੀ ਚ? ਹਾਂ ਕਿਉਂਕਿ ਅਸੀਂ ਹੋ ਗਏ ਸਾਂ ਤੇ ਉਹ ਮਾਰੇ ਮਾਰ ਤੇ ਤੂੰ ਛੱਡ ਜਣੀ? ਸਾਡੇ ਕੋਲ ਖਾਲ ਸਾਨੂੰ ਸ਼ੌਂਕ ਹੀ ਅਸੀਂ ਜਾਂ ਸੁਹਾਗਾ ਚੁੱਕਣਾ ਅੱਛਾ ਪੱਥਰ? ਹਾਂ ਜਾਂ ਬੋਰੀ ਚੁੱਕਣੀ ਇਹੋ ਜਿਹੇ ਕੰਮ ਮੈਨੂੰ ਠਰ ਗਈ। ਮੇਰੇ ਕੋਲ ਤਾਂ ਹੁਣ ਇੱਧਰ ਸੁਹਾਗਾ ਪਿਆਰ ਲੱਭੇ ਤੇ ਮੇਰਾ ਦਿਲ ਕਰਦਾ ਮੈਂ ਕਿਹਾ ਮੇਰੇ ਕੋਲ ਲਾਕੀ ਸੇ ਧੌਣ ਬਣਾ ਲੈ। ਫਿਰ ਮੈਂ ਗਿਆ ਨਾ ਰਾਗ ਫਿਰ ਗਏ ਹੋ? ਰਾਜ ਗਿਆ ਤੇ ਉੱਥੇ ਇੱਕ ਮੁੰਡਾ ਨਾ ਨਹੀਂ ਆਈ ਦਾ ਆਂਦਾ ਵਾ ਨਾ ਮੈਂ ਝਾਤੀ ਮਾਰੇ 12 14 ਬੰਦਾ ਸੀ। ਮੈਂ ਕਿਹਾ ਹੋਰ ਤੇ ਕੋਈ ਬੰਦਾ ਨਹੀਂ ਮੇਰੀ ਜੋੜਦਾ ਤੇ ਆਹ ਮੁੰਡਾ ਹੈ ਉਦੋਂ ਵੀ ਸਾਡਾ ਉੱਥੇ ਟਰੱਕੇ ਕੋਲ ਗਿਆ ਉਹਨਾਂ ਦਾ ਉਹ ਮਾਂ ਜਮਾਦਾਰ ਆਂਦਾ ਵਾ ਤੁਹਾਡੀ ਆ ਛੁੱਟੀ ਹੈ ਤੇ ਤੁਸੀਂ ਇਸ ਤਰ੍ਹਾਂ ਕਰੋ ਸਾਡਾ ਪਤਾ ਨਹੀਂ ਸੀ ਨੰਬਰ ਪੈ ਗਏ ਤੇ ਤੁਸੀਂ ਸਾਡਾ ਚਕਾ ਲਓ ਆਹ ਤੇ ਚਲੋ ਭਾਈ ਗਏ। ਉਹਨੇ ਬੋਰੀ ਚੁੱਕਦਾ ਆਂਦਾ ਓਏ ਦੋ ਚੁਕਾ ਓਏ ਦੋ ਚੁੱਕਾ। ਮੈਂ ਵੀ ਉਹ ਅਨਪੜ੍ਹ ਮੇਰੇ ਸਾਲੇ ਦਾ ਮੁੰਡਾ ਸੀ ਉਹ ਕਮਜ਼ੋਰ ਗਿਆ ਮੈਂ ਕਿਹਾ ਤੂੰ ਵੀ ਉਹਦਾ ਲਿਆ ਕਰ ਦੇ ਰਿਹਾ ਉਹ ਮੈਂ ਇੱਕ ਬੋਰੀ ਧੌਣ ਤੇ ਰੱਖੀ ਦੇਖ ਮੈਂ ਕੱਛੇ ਮਾਰ ਲਏ। ਕਿੰਨਾ ਵਜ਼ਨ ਸੀ ਹੋਣਾ ਕਿ 10-10 ਕਿਲੋ? ਜਿਹੜਾ ਸੀਮੈਂਟ ਦਾ ਅੱਛਾ ਸੀਮੈਂਟ ਦੀ ਬੋਰੀ? ਸੀਮੈਂਟ ਦੀਆਂ ਬੋਰੀਆਂ ਨਹੀਂ ਅੱਛਾ ਦੋ ਚ ਗਿਆ ਤੇ ਪਰਤ ਕੇ ਆਇਆ ਤਾਂ ਉਹ ਨਹੀਂ ਕੋਇਆ ਮੈਂ ਕਿਹਾ ਉਹਦਾ ਵਾਈ ਟਰਾਇਆ ਦੋ ਇੱਥੇ ਧਰੀਆਂ ਇੱਕ ਕੱਛੇ ਪਾ ਕੇ ਆਦੇ ਪੌਦੇ ਹੁੰਦੀ 50-50 ਕਿਲੋ ਦੀ। ਆਹੋ ਤੇ ਫਿਰ ਉਹਨੇ ਵੀ ਟਰਾਇਆ ਧਰ ਲਈਆਂ ਜਦੋਂ ਫੇਰ ਸੁੱਟ ਕੇ ਆਇਆ ਤਾਂ ਮੈਂ ਕਿਹਾ ਉਹਦਾ 4 ਵਜੇ ਆਉਂਦਾ ਓਏ ਬੱਸ ਕਿਉਂ ਮੈਂ ਕਿਹਾ ਤੂੰ ਅੱਗੇ ਲੱਗਾ ਹੈ ਤੇ ਖਾਂਦੇ ਕੀ ਹੁੰਦੇ ਹੋ ਇੰਨੀ ਤਾਕਤ ਸੀ? ਕੀ ਖਰਾਕ? ਅਜੇ ਘਿਓ ਖਾਣਾ ਪਿਆ ਮੈਂ ਹੁਣ ਮੈਂ ਚੂਰੀ ਸਵੇਰ ਦੀ ਖਾਦੀ ਦੀ ਤਾਂ ਭਾਈ ਨਾ ਕਰਨਾ ਪਿਆ ਤੇ ਪਚਾ ਲੈਂਦੇ ਹੋ? ਮੈਂ ਨਾ ਹੁਣ ਜਦ ਮੈਂ ਖਾਵਾਂ ਨਾ ਮੈਂ ਡੋਡੇ ਪਿਆ ਖਾਣਾ ਵਾਹ ਖਾ ਲਾ ਤੇ ਮੈਨੂੰ ਆਉਂਦਾ ਵਜੇ ਮੁੰਡਿਆਂ ਨੂੰ ਟੋਟਣਾ ਪੈਂਦਾ ਆਂਦੇ ਕਿਉਂਕਿ ਅੱਜ ਕੱਲ ਤੇ ਲੋਕੀ ਹੁਣ ਬੱਚੇ ਨਵੇਂ ਨਹੀਂ, ਨਸਲ ਨਹੀਂ ਖਾ ਸਕਦੇ ਮੈਂ ਤੇ ਘਿਓ ਜਦੋਂ ਤੱਕ ਖਾਵਾਂ ਨਾ ਮੇਰਾ ਗੁਜ਼ਰ ਹੀ ਨਹੀਂ ਹੁੰਦੀ ਆਹ ਸਿਰ ਘਿਓ ਜਦੋਂ ਨਾ ਮੈਂ 8-10 ਹੋ ਜਾਣੇ ਖਾਣਾ ਕਿਉਂਕਿ ਉਹਨਾਂ ਦੇ ਨਹੀਂ ਖਾ ਕੇ ਤੇ ਬਦਲ ਚੱਲਦੇ ਨਹੀਂ ਜਵਾਨੀ ਚ ਕਿੰਨਾ ਔਖਾ ਛੱਡ ਦਿੰਦੇ ਹੋ? ਉਹ ਰਾਸ਼ਨ ਲੱਭਾ ਤਾਂ ਖਾ ਛੜਿਆ ਪਾ ਲੱਭਾ ਤਾਂ ਖਾ ਛੜਿਆ ਇੱਕ ਦਿਨ ਚ ਹੀ? ਆਹੋ ਤੇ ਵਿਆਹਾਂ ਚ ਕੀ ਦਿੰਦੇ ਹੁੰਦੇ ਹਨ ਉਦੋਂ? ਘਿਓ ਨਾਲ ਚੌਲ ਬਾਲਵੇਂ ਚੌਲ ਵਾਲ ਨੇ ਤੇ ਨਾਲ ਸ਼ੱਕਰ ਤੇ ਉਹ ਉੱਤੇ ਕੌਲੀਆਂ ਲਾ ਘਿਓ ਪਾਣਾ ਉੱਤੇ ਤੇ ਮੰਗੀਆਂ ਚ ਕੀ ਦਿੰਦੇ ਹੁੰਦੇ ਹਨ? ਮੰਗੀਆਂ ਜੀ ਵੀ ਕਈ ਜਿਹੜੇ ਚੰਗੇ ਤਗੜੇ ਹੁੰਦੇ ਹਨ ਉਹ ਘਿਓ ਪਾ ਕੇ ਦਿੰਦੇ ਹਨ ਹੂੰ ਤੇ ਦੂਸਰੇ ਜਿਹੜੇ ਹਨ ਉਹ ਦਾਲ ਰੋਟੀ ਵੀ ਦੇ ਦਿੰਦੇ ਹਨ ਸਵੇਰੇ ਪਰੌਂਠਾ ਦੇਣਾ ਦੁਪਹਿਰ ਨੂੰ ਰੋਟੀ ਦੇ ਦੇਣੀ ਤੇ ਇਸ ਤਰ੍ਹਾਂ
ਖਾਂਦੇ ਪੀਂਦੇ ਰਹੇ ਤਾਂ ਬਸ ਹੂੰ ਅੱਲਾ ਕੀਤਾ ਤੇ ਵਕਤ ਪਾਸ ਲੰਘ ਗਿਆ। ਤੇ ਉੱਥੇ ਜਿੱਥੇ ਤੁਸੀਂ ਰਹਿੰਦੇ ਹੋ ਤੁਹਾਡੇ ਲਾਗੇ ਜਾਗੇ ਕੋਈ ਸਿੱਖ ਸਰਦਾਰਾਂ ਦੇ ਪਿੰਡ ਵੀ ਹੈ ਸਨ, ਕਿਹੜੇ ਕਿਹੜੇ ਸਨ? ਇੱਕ ਕੋਠਾ ਲਬਾਣਿਆਂ ਦਾ ਤੇ ਅੱਗੇ ਕੋਠਾ ਸੀ ਜੈਲਦਾਰਾਂ ਦਾ, ਸਿੱਖ ਜੈਲਦਾਰ। ਤੇ ਇੱਧਰ ਨਾਲ ਪਿੰਡ ਸੀ ਸਾਡੇ ਉਹ ਜਦਰਾਨ ਆ ਜਿਹੜੇ ਬਾਬੇ ਫੱਤੇ ਹੋਰੀ ਨਹੀਂ ਹੈ, ਇਹਨਾਂ ਦਾ ਨਾਲ ਹੀ ਸਾਡੇ ਪਿੰਡ ਸੀ। ਤੇ ਉਦੋਂ ਅੱਗੇ ਫਿਰ ਪਰਾਂ ਚੀਆ ਸੀ, ਉਹਦਾ ਨਾਲ ਆਸ ਉਹਦੇ ਕਰਕੇ ਦਾ ਇੱਕ ਸੀ ਮੋਲਾ ਦਾ ਪਿੰਡ ਤੇ ਇੱਕ ਸੀ ਦਾ ਉਹ ਜਿੱਥੇ ਭਾਈ ਜਬਾਲ ਸੀ ਉਹ ਕੋਲਾ ਕੋਲਾ ਦਾ ਅੱਗੇ ਤਰੇਵਾ ਅੱਗੇ ਲਾਡੋਪੁਰ ਤਰਾ ਪਿੰਡ ਹੈ ਇਕੱਠੇ ਚਾਰ। ਤੇ ਹਲੇ ਵੀ ਹਨ ਪਿੰਡ ਤੁਹਾਡੇ ਉੱਥੇ ਕਿ ਨਹੀਂ? ਬਈ ਉਹ ਤਰੇਵਾ ਬਚਿਆ ਗਾ, ਤੇ ਬਾਕੀ ਸਾਰੇ ਹਾਲ ਨੇ ਸਾਡੇ ਉਹ ਪਿੰਡ ਸਾਰੇ ਬਚੇ ਤੇ ਸਾਡਾ ਸਿਰਫ ਬੰਨਿਆ ਦੇ ਪਿੰਡ ਜਿਹੜੇ ਨੇ ਉਹ ਹੀ ਨੇ। ਉਹ ਰਬਾਣਿਆਂ ਵਾਲੇ ਕੋਠੇ ਜਾਂਦੇ ਉਹ ਵੀ ਉੱਥੇ ਕੋਈ ਨਹੀਂ। ਫੌਜੀ ਆ ਗਏ ਉੱਥੇ? ਨਹੀਂ ਦੂਰ ਵਾਈ ਕਰਦੇ ਨੇ ਹੁਣ ਪਿੰਡ ਹੈ ਨਹੀਂ ਤੇ ਹੁਣ ਉੱਥੇ ਜ਼ਮੀਨਾਂ ਬਣ ਗਈਆਂ ਨੇ। ਆ ਵੀ ਮੇਰਾ ਬੰਦਾ ਉਹਦੇ ਟਰੈਕਟਰ ਲਾ ਕੇ ਬਾਹਰ ਕੇ ਤੇ ਉਹ ਜੋ ਯਾਦ ਹੁੰਦਾ ਪਿੰਡ ਕਿ ਨਹੀਂ? ਯਾਦ ਕਰਦਾ ਤੇ ਜਿਹੜਾ ਸੌਣ ਭਾਦੋ ਜਿਹੜਾ ਸਾਡੇ ਨੂੰ ਆ ਗਿਆ ਦਾ ਹੈਗਾ ਉਹਨੂੰ ਜੋ ਚੇਤਾ ਆਵੇ ਕਹਾ ਜਾਂਦੇ ਉਹਦੇ ਆ ਕੇ ਪੱਠੇ ਦੇ ਮੂੰਹ ਤੇ ਪੈਂਦੇ। ਯਾਨੀ ਕਿ ਤੁਹਾਨੂੰ ਯਾਦ ਹੁੰਦਾ? ਜਦੋਂ ਚੇਤਾ ਆ ਜਿਹੜਾ ਆ ਨਿੰਦਾ ਨਹੀਂ ਪੈਂਦੀ ਬਸ ਫਿਰ ਹਾਂ ਪਾਸ ਕਰ। ਤੇ ਜੇ ਤੁਹਾਨੂੰ ਇੱਥੇ ਹੁਣ ਆਖੀਏ ਕਿ ਤੁਸੀਂ ਆਪਣੇ ਪਿੰਡ ਟੁਰ ਜਾਓ, ਮਤਲਬ ਤੁਹਾਨੂੰ ਆਜ਼ਾਦੀ ਹੈ ਤੇ ਪਛਾਣ ਲਓਗੇ, ਟੁਰ ਜਾਓਗੇ? ਮੈਨੂੰ ਕਿੱਲਿਆਂ ਦਾ ਪਤਾ ਸੀ ਇਹ ਕਿੱਲੇ ਸਾਡੇ ਤੇ ਆ ਫਲਾਣੇ ਦਾ ਆ ਫਲਾਣੇ ਦਾ। ਤੇ ਜਦੋਂ ਤੁਸੀਂ ਇਸ ਪਿੰਡ ਭਾਗਣੀ ਆਏ ਹੋ ਇੱਥੇ ਉਦੋਂ ਜਿਹੜਾ ਕਿੰਨਾ ਕੁ ਪਿੰਡ ਹੁੰਦਾ ਸੀ? ਹਾਂ ਪਿੰਡ ਕਿੱਡਾ ਕੁ ਵੱਡਾ ਸੀ? ਮਤਲਬ ਕੋਈ 30-32 ਘਰ ਹੈ ਇੰਨੇ ਕੁ ਅੰਦਾਜ਼ਾ ਸੀ ਮੇਰਾ ਵੀ ਇੰਨਾ ਕੁ ਤੇ ਹੈ ਹੀ ਆ ਗਲੀ ਵਿੱਚ ਜੀ ਉਹ ਬਾਹਰ ਜਿਹੜਾ ਇੱਧਰ ਹੀ ਹੋਮ ਤਾਂ ਪਤਾ ਤਾਂ ਕੁਛ ਹੁੰਦਾ ਨਹੀਂ ਆ ਠੱਠੀ ਵਾਲੇ ਠੱਠੀ ਬਸ ਬੰਦੇ 10-12 ਇਹ ਘਰ 5-7 ਘਰ ਇਹ ਸਨ, 2 ਘਰ ਝੂਲਾਂ ਦੇ ਉਹ ਤੁਰ ਗਏ ਹਨ। ਥੋੜ੍ਹਾ ਵਿੱਚ ਅਸੀਂ ਆ ਕੇ ਬਣ ਬੈਠੇ ਤੇ ਦੂਸਰੇ ਜਿਹੜੇ ਹਨ ਮੈਂ ਤੁਹਾਨੂੰ ਦੱਸਦਾ ਕਿ ਮੈਂ ਵਿਆਹ ਕਰਨ ਲੱਗਾ ਤਾਂ ਮੈਂ ਸੱਦੇ ਬੰਦੇ ਮੈਂ ਕਿਹਾ ਵੀ ਆਓ ਮੈਂ ਗੁੜ ਬਣੇਗਾ ਕਿਉਂਕਿ ਮੰਗੀ ਜੇ ਅਸੀਂ ਰਿਆਸਤ ਦੇ ਮੈਂ ਗੁੜ ਦਾ ਬੋਰੀ ਭਰ ਕੇ ਢਾਈ ਤੇ ਮੈਂ ਉਹਨਾਂ ਨੂੰ ਸੱਦਿਆ। ਭਾਈ ਸਾਹਿਬ ਤੇ ਅੱਲਾ ਵਕ ਜਣੇ ਗਿਆ ਤੇ ਮੌਲਾ ਕੀ ਦਾ ਨਾਂ ਆ ਅਹਿਮਦ ਇਹ ਤਰ੍ਹਾਂ ਆਏ ਲੈ ਕੇ ਮੈਂ ਕਿਹਾ ਬਾਕੀ ਦੇ ਕਿਉਂ ਨਹੀਂ ਆਏ? ਚਲੋ ਮੈਂ ਹੁਣ ਮੈਂ ਗੁੜ ਭਰ ਕੇ ਭਰਾ 'ਚ ਮੈਂ ਕਿਹਾ ਲਓ ਹੈ ਪਹਿਲਾਂ ਖਾ ਲਓ ਤੇ ਫਿਰ ਇਹਨੂੰ ਤਕਸੀਮ ਕਰੋ ਪਿੰਡ ਆਸਰ ਕੀ ਗੱਲ ਦਿਓ ਉਹ 18 ਫਿਰ ਲੱਗਾ ਮਾਂ ਮੈਂ ਕਿਹਾ ਚੱਲ ਬੜਾ ਜਾਂਦਾ ਉਹ ਫਿਰ ਜਦੋਂ ਤੁਰਨ ਲੱਗੇ ਨਾ ਉਹਨਾਂ ਨੂੰ ਫਿਰ ਰੋੜੀ ਮੈਂ ਗੁੜ ਵੀ ਦਿੱਤਾ। ਉਹ ਮੈਨੂੰ ਰੁਪਈਆ ਲੱਗੇ ਦੇ ਮੈਂ ਕਿਹਾ ਜੇ ਮੈਂ ਰੁਪਈਏ ਲੈ ਲਏ ਹਨ ਤੇ ਮੈਂ ਗੋਲੀ ਨਾ ਦਿੰਦਾ। ਆ ਮੈਂ ਵਪਾਰ ਨਹੀਂ ਕਰਨਾ। ਮੈਂ ਕਿਹਾ ਮੈਂ ਤਾਂ ਆਪਣੀ ਖੁਸ਼ੀ ਨਾਲ ਤੁਹਾਨੂੰ ਆ ਸੱਦਿਆ। ਉਹ ਜਦੋਂ ਉਹ ਆ ਕੇ ਬਾਹਰ ਗੱਲ ਕੀਤੀ ਉਹਨਾਂ ਨੇ ਤੇ ਦੂਸਰੇ ਪਿਸ਼ਾਬ ਲਿਆ ਅਸੀਂ ਬਹੁਤ ਖਾਉਂਦੇ ਇਹ ਤੇ ਮੁਖ ਤੇ ਗੁੜ ਲੱਭ ਜਾਣੇ। ਅੱਛਾ ਹੁਣ ਥੋੜਾ ਜਿਹਾ ਮੈਨੂੰ ਇਹ ਵੀ ਦੱਸੋ ਤੁਸੀਂ ਜਿਹੜਾ ਹੈਗਾ ਕਿ ਜਿਹੜਾ ਤੁਹਾਡਾ ਪਿੰਡ ਸੀ ਉਹ ਕਿੱਡਾ ਕੁ ਵੱਡਾ ਪਿੰਡ ਸੀ ਉੱਥੇ? ਸਾਡਾ ਆਹੋ ਇਹ ਵੀ ਛੋਟਾ ਸੀ ਇਹ ਤਾਂ ਛੋਟਾ ਹੀ ਤੇ ਘਰ ਕਿਤੇ ਹਿੰਦੂ ਖੱਤਰੀਆਂ ਦੇ ਹੈ ਸਨ ਜਾਂ ਮੁਸਲਮਾਨਾਂ ਦੇ ਸਨ? ਨਹੀਂ ਸਾਡੇ ਘਰ ਦੇ ਹੈ ਝੂੜਾ ਦੇ ਘਰ ਸਨ ਕੋਈ 3-4 ਤੇ 3-4 ਜਣਾ ਦਾ ਪਰਿਵਾਰਾਂ ਦੇ ਤੇ ਜਦੋਂ ਤੁਹਾਡੇ ਪਿੰਡ ਜੱਥਾ ਪਿਆ ਉਸ ਤੋਂ ਪਹਿਲਾਂ ਤੁਸੀਂ ਨਿਕਲ ਆਏ ਸੋ? ਨਹੀਂ ਜਗ੍ਹਾ ਉਦੋਂ ਪਹਿਲੋਂ ਨਿਕਲ ਕੇ ਆਇਆ ਸਮਾਨ ਲੈ ਆਏ ਰਾਤੋਂ ਰਾਤ ਲੈ ਤੇ ਬਾਅਦ ਜੋ ਆਏ ਕੋਈ 10-12 ਦਿਨ ਨਹੀਂ ਆ ਗਏ ਪਿਆ ਉਹ ਜਗ੍ਹਾ ਦੇ ਉਹਨਾਂ ਨੇ ਦੇਖਿਆ ਬੰਦੇ ਹਨ ਇਹਨਾਂ ਕੋਲ ਆ ਕੱਖ ਨਹੀਂ ਡੱਕਣ ਜੋ ਆਏ ਇਹਨਾਂ ਕੋਲ ਰਫਲਾ ਹੁੰਦੇ ਬਸ ਉਹ ਕਾਰਤੂਸ ਆ ਗਿਆ ਤਾਂ ਫਿਲਮ ਵੀ ਬਣੇ ਹੋਏ ਨੇ ਕੀ ਕਰਨਾ। ਤੇ ਕਿੰਨੇ ਕੁ ਜੀ ਤੁਸੀਂ ਆ ਭਾਗਣੀ ਆਏ ਸੋ ਇੱਕ ਆਪਣੇ ਜੱਥੇ ਚ ਇਕੱਠੇ ਜਿਹੜੇ ਆਏ ਸੋ ਉਸ ਪਿੰਡੋਂ? ਇਕੱਠੇ ਕਿਸ ਆਏ ਨਾ ਤਾਂ ਪਹਿਲੋਂ ਜੀ ਨਿੱਕੇ ਜੀ ਪਹਿਲੋਂ ਆ ਗਏ ਕੁੜੀਆਂ ਬੱਚੇ ਤੇ ਆਪ ਅਸੀਂ ਰਹੇ ਉੱਥੇ ਪਿੱਛੇ ਉਹ ਜਦੋਂ ਫਿਰ ਜਗ੍ਹਾ ਪਿਆ ਫਿਰ ਅਸੀਂ ਫਿਰ ਆਉਂ ਪਿੱਛੋਂ ਰਹੇ। ਚਲੋ ਇਹ ਵੀ ਚੰਗਾ ਹੋਇਆ ਕਿ ਕੋਈ ਜੀਆ ਜਨ ਸਾਰੇ ਬਚ ਗਏ। ਨਹੀਂ ਸਾਨੂੰ ਅਸੀਂ ਅਮਨਾ ਮਾਨ ਆ ਗਿਆ ਸਾਨੂੰ ਇਸ ਗੱਲ ਦੀ ਕੋਈ। ਤੇ ਅਗਰ ਹੁਣ ਤੁਹਾਨੂੰ ਇੱਕ ਵਾਰੀ ਮੌਕਾ ਮਿਲੇ ਤੇ ਜਾਣਾ ਚਾਹੋਗੇ ਉੱਥੇ? ਇਨਸ਼ਾਅੱਲਾ ਇਹ ਤਾਂ ਅਸੀਂ ਤੇ ਖਾਂਬਾ ਜੀ ਕਿਤੇ ਦਾ ਸਾਨੂੰ 70 ਸਾਲ ਹੋ ਚੱਲੇ 75 ਕਿੱਲੇ ਜ਼ਮੀਨ ਸਾਨੂੰ ਮਿਲਣੀ ਸੀ ਤੇ ਕਿੰਨੀ ਮਿਲੀ? ਤੇ ਕੋਈ ਵੀ ਨਹੀਂ 6 ਕਿੱਲੇ 12 ਕਿੱਲੇ ਉਹਨਾਂ ਕੋਲ 6 ਦਿਨ ਮਿਲੀ
ਡੇਢ ਕਿੱਲਾ ਵੀ ਸੀ ਉਧਰ ਤੁਹਾਡੇ ਕੋਲ ਕਿੰਨੀ ਕੋਈ ਜ਼ਮੀਨ? 2 ਮਰਬਾ 5 ਕਿੱਲੇ ਜਿਹੜਾ ਤੁਹਾਡਾ ਪਿੰਡ ਸੀ ਉਹ ਕਿੱਡਾ ਕੁ ਵੱਡਾ ਪਿੰਡ ਸੀ ਉੱਥੇ? ਸਾਡਾ ਆਹੋ ਇਹ ਵੀ ਛੋਟਾ ਸੀ ਇਹ ਤਾਂ ਛੋਟਾ ਹੀ ਤੇ ਘਰ ਉਹ ਕਿਤੇ ਹਿੰਦੂ ਖੱਤਰੀਆਂ ਦੇ ਹੈ ਸਨ ਕਿ ਮੁਸਲਮਾਨਾਂ ਦੇ ਸਨ? ਨਹੀਂ ਸਾਡੇ ਘਰ ਦੇ ਚੱਲ ਹੈ ਝੂੜਾ ਦੇ ਘਰ ਸਨ ਤੇ ਕਦੀ ਟ੍ਰੇਨ ਤੇ ਵੀ ਚੜੇ ਸੋ ਕਿ ਨਹੀਂ, ਜਿਹੜੀ ਟ੍ਰੇਨ ਜੰਮੂ ਜਾਂਦੀ ਸਿਆਲਕੋਟ ਤੋਂ? ਜੰਮੂ ਮੈਂ 2-3 ਵਾਰ ਗਿਆ ਕਿੱਥੋਂ ਬੈਠੇ ਸੋ? ਨਵੇਂ ਸ਼ਹਿਰ ਤੋਂ ਨਾਂ ਉਹਦਾ ਰਣਜੀਤ ਸਿੰਘਪੁਰ ਹੈ। ਰਣਜੀਤ ਸਿੰਘਪੁਰਾ ਪਹਿਲਾ ਸਟੇਸ਼ਨ ਹੈ ਜਿਹੜਾ ਮੇਰਾ ਸੁਜੀਤਗੜ੍ਹ ਤੋਂ ਬਾਅਦ ਹੈ। ਹਾਂ ਸੁਜੀਤਗੜ੍ਹ ਤੋਂ ਬਾਅਦ ਅਗਲਾ ਸਟੇਸ਼ਨ ਹੈ। ਅਗਲਾ ਉਹ ਹੋਇਆ ਕੀ ਉਹਦਾ ਨਾਂ ਆਇਆ ਉੱਥੇ ਤੇ ਅਸੀਂ ਮੁੰਜੀ ਵੀ ਖੜੀ ਸੀ ਉਸ ਨਾਂ ਨਹੀਂ ਹੋਣਾ ਹੁੰਦਾ ਪਿਆ। ਤੇ ਇਹ ਤਾਂ ਟ੍ਰੇਨ ਜਿਹੜੀ ਚੱਲਦੀ ਸੀ ਕਾਲੀ ਇੰਜਨ ਵਾਲੀ ਚੱਲਦੀ ਹੁੰਦੀ ਸੀ ਕਿ ਦੂਜਾ ਇੰਜਨ ਜਿਹੜਾ ਹੈਗਾ ਅੱਜ ਕੱਲ੍ਹ ਚੱਲਦੇ ਨੇ? ਇੰਜਨ ਜਿਹੜਾ ਸੀ ਕੋਲੇ ਵਾਲਾ ਚੱਲਦਾ ਸੀ ਤੇ ਉਹ ਉੱਥੇ ਜਾ ਕੇ ਜੰਮੂ ਤਵੀ ਉਮਰਾ ਹੀ ਰਹਿੰਦਾ ਸੀ ਨਾ ਤੇ ਉਹ ਬਸ ਉੱਥੇ ਗੇੜ ਲਾਇਆ ਦਾ ਸੀ ਇਹਨਾਂ ਨੂੰ ਉੱਥੇ ਖਿਲਾਰਦਾ ਤੇ ਦੋ ਪਾਸਾ ਪਲਟਾ ਕੇ ਦਵਾ ਫੇਰ ਪਿਛਲ ਲਾ ਪਰ ਉਦੋਂ ਗਾਂ ਨਹੀਂ ਜਾ ਸਕਦਾ। ਤੇ ਉਹ ਜਿਹੜੇ ਪੁਰਾਣੇ ਯਾਰ ਨੇ ਯਾਦ ਆਉਂਦੇ ਨੇ ਕੋਈ ਪੁਰਾਣੇ ਜਿਹੜੇ ਭਾਵੇਂ ਹਿੰਦੂ ਸਨ ਜਾਂ ਕੋਈ ਜਿਹੜੇ ਜਿਨ੍ਹਾਂ ਨੇ ਚੰਗਾ ਵਕਤ ਗੁਜ਼ਰਿਆ? ਪਹਿਲਾਂ ਪਰਸੋਂ ਰਾਤ ਦੀ ਗੱਲ ਆ ਮੈਨੂੰ ਚੇਤਾ ਆ ਗਿਆ। ਮੈਂ ਕਿਹਾ ਵੀ ਉਹਨਾਂ ਨੂੰ ਬਾਬੀ ਉੱਥੇ ਜਾਏ ਬੰਦਾ ਤਾਂ ਪਤਾ ਲੱਗੇ ਹੁਣ ਕੀ ਪਤਾ ਹੁਣ ਅੱਗੋਂ ਉਹਨਾਂ ਦਾ ਬਾਲ ਬੱਚਾ ਸਾਡਾ ਬਾਲ ਬੱਚਾ ਹੁਣ ਬਦਲ ਉਹਨਾਂ ਨਹੀਂ ਕੋਈ ਪਛਾਣ ਸਕਦਾ ਇਸ ਕਰਕੇ ਪਾਸ ਕਰ ਸਕਦੇ। ਤੇ ਕੋਈ ਲੜਾਈ ਝਗੜਾ ਤਾਂ ਨਹੀਂ ਹੁੰਦਾ ਪਹਿਲਾਂ? ਇਹ ਪੈ ਕਰਦੇ ਵੱਡੇ ਸਾਡੇ ਪੈ ਕਰਦੇ ਜਦੋਂ ਦੇ ਅਸੀਂ ਹੋਏ ਹਾਂ ਉਹ ਤਾਂ ਲੜਾਈ ਕੰਮਾਂ ਨਹੀਂ ਹੋਇਆ ਕੋਈ ਉਦੋਂ ਉਹ ਪੈ ਕਰਦੇ ਹਨ ਉਹ ਜਦੋਂ ਪਿੰਡ ਦੋਰੇ ਦਾ ਥਾਂ ਹੋਣਾ ਉਹ ਆਖਣਾ ਸਾਡਾ ਤੇ ਉਹਨਾਂ ਆਖਣਾ ਸਾਡਾ ਲੱਗ ਪਾ ਅੱਛਾ ਇਸੇ ਦਾ ਕੰਮ ਕਰਦੇ ਹਾਂ ਵੱਡੇ ਸਾਡੇ। ਤੇ ਤੁਸੀਂ ਉਦੋਂ ਉੱਥੇ ਕੀ ਖੇਡਾਂ ਖੇਡਦੇ ਹੁੰਦੇ ਹੋ ਵੰਡ ਤੋਂ ਪਹਿਲਾਂ? ਇਹੋ ਕਿਦੋਂ ਚਲੇ ਖੇਡਦੇ ਸੀ ਉਹ ਕੀ ਖੇਡਦੇ ਕ੍ਰਿਕਟ ਨਾ ਉਹਦਾ ਕੋਈ ਨਾਂ ਨਹੀਂ। ਤਾਸ਼ ਹਾਂ ਤਾਸ਼ ਤੂਸ਼ ਤਾਸ਼ ਹੈ ਤਾਸ਼ ਹੈ ਅਸੀਂ ਖੇਡ ਵੀ ਰਹੇ ਹਾਂ ਅਸੀਂ ਪੈਸੇ ਸ਼ਾਇਦ ਖੇਡਦਾ ਖੁਸ਼ੀ ਖੇਡ ਵਾਲੇ ਇਹ ਨਹੀਂ ਖੇਡਦੇ ਜਾਂ ਕਿਦੋਂ ਟੋੜਾ ਖੇਡ ਲਾ ਅਸੀਂ ਥੋੜਾ ਕੰਮ ਕਰਦਾ ਕਬੱਡੀ ਦੇ ਫਿਰ ਇੱਧਰ ਆ ਕੇ ਖੇਡਣ ਸ਼ੁਰੂ ਹੋਇਆ ਉੱਥੇ ਵੀ ਆਈਆਂ ਨੇ ਜਦੋਂ ਖੇਡਦੇ ਨਾ ਉਸ ਤਰ੍ਹਾਂ ਖੇਡਦੇ ਹਾਂ ਜਦੋਂ ਇੱਧਰ ਆਏ ਤੇ ਇੱਧਰ ਤੇ ਫਿਰ ਹੌਲੀ ਹੌਲੀ ਜੋਸ਼ ਬਣ ਗਿਆ ਸਾਡਾ ਚਲੇ ਗਿਆ ਤੇ ਫਿਰ ਮੈਂ ਕਿਹਾ ਮਾਸ਼ਾਅੱਲਾ ਨਹੀਂ ਨੂੰ ਇਹਨਾਂ ਆਖਿਆ ਵੀ ਯਾਰ ਮੈਂ ਨੇ ਕੋਲ ਜਾਣਾ ਕਬੱਡੀ ਖੇਡਣ ਮੈਂ ਕਿਹਾ ਯਾਰ ਮੈਨੂੰ ਵੀ ਲੈ ਚੱਲੇ ਮੈਂ ਆਪਣੇ ਕਿਰਾਏ ਜਾਵਾਂਗਾ ਆਪਣੇ ਨਾਲ ਮੈਂ ਭਰਾ ਨੂੰ ਉੱਥੇ ਮੇਰਾ ਵਾਲਾ ਐ ਚੰਗਾ ਉਹ ਜਿਹੜੇ ਗਿਆ ਦੇ ਨਾ ਜੇ ਉਹਨਾਂ ਮੈਨੂੰ ਵੇਖਿਆ ਨਾ ਉਹਨੂੰ ਆਂਦੇ ਨੇ ਯਾਰ ਇਹਨੂੰ ਕਦੋਂ ਲਿਆਂਦਾ ਜੀ ਤੇ ਮੱਛਾ ਫੜਿਆ ਉਹ ਆਦਾ ਨਹੀਂ ਮੱਛਾ ਹੋ ਗਿਆ ਤੇਜ਼ ਹੋ ਗਿਆ। ਚਲੋ ਮੈਂ ਹਾਂ ਨਾ ਆਪਣੇ ਕਰਾ ਮੈਂ ਹਾਂ ਲੋ ਕਰਾ ਬਈ ਅਸੀਂ ਨਹੀਂ ਕਰਾ ਦੇ ਰਿਹਾ ਮਾਸ਼ਰ ਗਿਆ ਕਬੱਡੀ ਖੇਡਣ ਉਹਨੂੰ ਕਬੱਡੀ ਪਾਈਆਂ 3 ਪਾਈਆਂ ਚੌਥੀ ਫੜ ਕਰਦਾ ਮੈਂ ਹੋ ਇਹ ਬੜਾ ਕੰਮ ਖਰਾਬ ਨਾ 4 ਕਬੱਡੀਆਂ ਪਾਈਆਂ ਨੇ ਹੁਣ ਉਧਰ ਇੱਕ ਮੁੰਡਾ ਕੇ ਸੁੱਟ ਕਰਾਏ ਤੇ ਉਹਦੇ ਫਕੀਰ ਉਹਨਾਂ ਦਾ ਐਨਾ ਨਾ ਮੂੰਹ ਭੁੱਖਾ ਹੋ ਚਲੇ ਮੈਂ ਹੈ ਹੀ ਪੰਨਾ ਫੜਿਆ ਨਹੀਂ ਜਾਂਦਾ ਪਿਆ ਇਹਨਾਂ ਕੋਲ ਵੀ ਇਹ ਰੰਗ ਬਰਾਬਰ ਆ ਮੈਂ ਕਿਹਾ ਤੁਸੀਂ ਨਾ ਜਾਇਓ ਕੋਈ ਉਹ ਆਖਣਾ ਅਸੀਂ ਉੱਡਣੇ ਸੱਪ ਦੇ ਸਾਰੇ ਕੋਈ ਕਾਬੂ ਆਉਂਦਾ ਪਿਆ ਤੇ ਸਹੁਰੇ ਸੱਸਾਂ ਕੋਠਿਆਂ ਦੇ ਵੇਖਣ ਨੂੰ ਮੈਨੂੰ ਇਸ ਗੱਲ ਦੀ ਸ਼ੋਰਤ ਬੜੀ ਹੈ ਮੈਂ ਜਿਹੜਾ ਮੈਂ ਹਟ ਜਾਓ ਤੁਸੀਂ ਦਾ ਚਲੋ ਗਿਆ ਉਹਦਾ ਗੱਲ ਨਾ ਸਰ ਮੈਂ ਮੇਰੀ ਗੱਲ ਸੁਣ ਜਾ ਹੈ ਕਿ ਮੈਨੂੰ ਹੱਥ ਲਾ ਲੈ ਨਾ ਜਾ ਆਂਦਾ ਮੈਂ ਲਾਣਾ ਮੈਂ ਨਹੀਂ ਯਾਰ ਮੈਂ ਅਸੀਂ ਨਾ ਖਿਲਾ ਕੇ ਉਹਨੇ ਪਏ ਆ ਕਿ ਤੂੰ ਵੀ ਚੱਲ ਆਂਦਾ ਨਹੀਂ ਮੈਂ ਲਾਣਾ ਅੱਛਾ ਚੱਲ ਉਹਨਾਂ ਦਾ ਉਹ ਗੱਲ ਮੈਂ ਇਸ਼ਾਰਾ ਕਰਦਿਆ ਬਾਹਰ ਇੱਧਰ ਦਾ ਗੱਲ ਕਰਦੇ ਮਾਰੀ ਨਾਲ ਆਖੇ ਸੱਤ ਇੱਥੇ ਮੈਂ ਤਾਂ ਆ ਲਿਆ ਉੱਥੇ ਹੈਂ ਮੈਨੂੰ ਆ ਕੇ ਚੁੱਕਦੇ ਨਾਰੇ ਵੱਜ ਗਏ। ਉਹ ਕਿੱਥੋਂ ਦਾ ਮੁੰਡਾ? ਉਹ ਮੁੰਡਾ ਉਧਰ ਦਾ ਆਪਣੇ ਇਲਾਕੇ ਦਾ ਹੀ? ਆਹੋ ਉਹ ਦੋ ਹੀ ਬਾਈ ਦਾ। ਲਓ ਜੀ ਨਾਜ਼ਰੀਨ ਇਹ ਸਨ ਸਾਡੇ ਬਜ਼ੁਰਗ ਸਾਡੇ ਨਾਲ ਸਾਡੇ ਬਹੁਤ ਹੀ ਕਾਬਲੇ ਇਤਰਾਮ ਫਾਜ਼ਲ ਖਾਨ ਸਾਹਿਬ ਔਰ ਉਹਨਾਂ ਨੇ ਜਨਾਬ ਤੁਹਾਨੂੰ ਆਪਣੀਆਂ ਪੁਰਾਣੀਆਂ ਯਾਦਾਂ ਦੱਸੀਆਂ ਨੇ ਬੜਾ ਮਜ਼ਾ ਆਇਆ। ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ। ਮੈਨੂੰ ਦਿਓ ਇਜਾਜ਼ਤ ਰੱਬ ਰੱਖਾ।